ਇਸ ਚੋਣ ਨੇ 2027 ਵਿੱਚ ਸਰਕਾਰੀ ਖਾਲਸਾ ਦਾ ਮੁੱਢ ਬੰਨਣਾ ਤੇ ਗੁਲਾਮੀ ਸਾਡੇ ਕੋਲੋਂ ਲਾਉਣੀ ਹੈ। ਤੇ ਫਿਰ ਆ ਮੈਂ ਸਾਰੀਆਂ ਸਰਕਾਰਾਂ ਕਹਿੰਦੀਆਂ ਨਾ ਲੈ ਲੜੀਆਂ ਕੱਢਦੇ ਸਾਡੇ ਬੰਦੇ ਛੱਡ ਦੋ, ਸਾਡੇ ਸਿੰਘ ਛੱਡ ਦੋ, ਕੋਈ ਨਹੀਂ, ਨਾ ਛੱਡੋ, ਅਸੀਂ ਲੈ ਲੜੀਆਂ ਨਹੀਂ ਕੱਢਦੇ, ਅਸੀਂ ਲੜਾਈ ਲੜਦੇ ਆਂ, ਮੀਰੀ ਤੇ ਪੀਰੀ ਲੜੀ ਜਾਣੀ ਹੈ। ਸੋ 2027 ਦੇ ਵਿੱਚ ਅਸੀਂ ਆਪ ਸਾਈਨ ਕਰਕੇ ਕੱਢ ਲਾਂਗੇ, ਸਾਰੇ ਬੰਦੀ ਸਿੰਘ ਵੀ ਕੱਢ ਲਾਂਗੇ। ਜਿਹੜੇ ਕਿਸਾਨਾਂ ਦੀਆਂ 350 ਕਿਸਾਨਾਂ ਦੀਆਂ ਜਾਨਾਂ ਚਲੀਆਂ ਗਈਆਂ ਉਹਦਾ ਹਿਸਾਬ ਕਿਤਾਬ ਲਵਾਂਗੇ। ਨਹਿਰਾਂ ਸਾਡੀਆਂ, ਪਾਣੀ ਸਾਡਾ, ਜਗ੍ਹਾ ਸਾਡਾ, ਮੋਗੇ ਨਹੀਂ ਲਾ ਸਕਦੇ। ਜੇ ਨੇਪਾਲ ਦਾ ਬਾਰਡਰ ਖੁੱਲਾ ਹੈ, ਬੰਗਲਾਦੇਸ਼ ਦਾ ਖੁੱਲਾ, ਤੇ ਸਾਡਾ ਟਾਰੀ ਦਾ ਕਿਉਂ ਨਹੀਂ ਖੁੱਲੇਗਾ? ਕਿਉਂ ਸਾਡੀ ਪ੍ਰੈਸ ਤੇ ਪਾਬੰਦੀ ਲੱਗੀ ਹੈ? ਸਾਡੀ ਸੋਸ਼ਲ ਮੀਡੀਆ ਤੇ ਪਾਬੰਦੀ ਲੱਗੀ ਹੈ। ਜੇ ਕੋਈ ਚੰਗਾ ਸੋਸ਼ਲ ਮੀਡੀਆ ਦਾ ਨੌਜਵਾਨ ਸਾਡਾ ਯੋਧਾ ਕੋਈ ਅਣਖ ਦੀ ਗੱਲ ਕਰੇ, ਪੰਜਾਬ ਦੀ ਗੱਲ ਕਰਦੇ, ਪੰਥ ਦੀ ਗੱਲ ਕਰਦੇ, ਪੜ੍ਹਾਈ ਦੀ ਗੱਲ ਕੀਤੇ, ਨਸ਼ੇ ਨੂੰ ਖਤਮ ਕਰਨ ਦੀ ਗੱਲ ਕਰ ਲੈ, ਪਾਣੀਆਂ ਦੀ ਗੱਲ ਕਰਦੇ, ਧਰਮੀ ਫੌਜੀਆਂ ਦੀ ਗੱਲ ਕਰਦੇ, ਆਪਣੀ ਕੌਮ ਦੀ ਗੱਲ ਕਰਦੇ, ਨੌਜਵਾਨੀ ਦੀ ਗੱਲ ਕਰਦੇ, ਤੇ ਫਿਰ ਕਹਿੰਦੇ ਆ ਸੋਸ਼ਲ ਮੀਡੀਆ ਦੀ ਰੀਚ ਘਟਾ ਦਿਓ। ਕੋਈ ਨਹੀਂ, ਲੈ ਲਾਂਗੇ ਹਿਸਾਬ ਕਿਤਾਬ। ਜਿੰਨੇ ਸਾਰੇ ਚੈਨਲ ਬੰਦ ਪਏ ਸਾਰੇ ਚਲਾਵਾਂਗੇ, ਜਿੰਨੇ ਸਾਰੇ ਬੰਦ ਪਏ ਆ ਸਰਕਾਰ ਕੋਲੇ ਆ, ਇਹ ਜਿਨ੍ਹਾਂ ਦੀ 5-5 6-6 ਲੱਖ ਸਾਡੇ ਯੋਧੇ ਰੀਚ ਸੀ ਨਾ, ਉੱਥੇ ਚਲਾਵਾਂਗੇ ਲੀਆਂ ਤੇ ਐਸਾ ਕੰਮ ਕਰ ਦਿਆਂਗੇ ਕਿ ਚੈਨਲ ਨੂੰ ਕਦੇ ਕੋਈ ਬੰਦ ਹੀ ਨਾ ਕਰੇਗਾ। ਦੋ ਸੋਚਾਂ ਦੀ ਲੜਾਈ ਹੈ। ਇੱਕ ਪਾਸੇ ਦਿੱਲੀ ਦੀ ਸੋਚ ਹੈ ਤੇ ਦਿੱਲੀ ਦੇ ਯਾਰਾਂ ਦੀ ਸੋਚ ਹੈ। ਇੱਕ ਪਾਸੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਵਾਲੇ ਤੇ ਕਰਾਉਣ ਵਾਲੇ ਆ। ਇੱਕ ਪਾਸੇ ਦਰਬਾਰ ਸਾਹਿਬ ਢਾਉਣ ਵਾਲੇ ਤੇ ਢਾਉਣ ਵਾਲੇ ਤੇ ਗਲਾਂ 'ਚ ਟਾਇਰ ਪਾਉਣ ਵਾਲੇ ਆ। ਇੱਕ ਪਾਸੇ 750 ਕਿਸਾਨਾਂ ਦੀ ਜਾਨਾਂ ਲੈਣ ਵਾਲੇ ਆ, ਲਵਾਉਣ ਵਾਲੇ ਆ। ਦੋ ਸੋਚਾਂ ਦੀ ਲੜਾਈ ਹੈ। ਦਿੱਲੀ ਵਾਲਿਆਂ ਤੋਂ ਖੜਾ ਛਡਾ ਲਓ, ਆ ਪੰਥ ਤੇ ਪੰਜਾਬ ਨੂੰ ਬਚਾ ਲਓ। ਸਾਡੇ ਨਾਲ ਜਸਕਰਨ ਸਿੰਘ ਕਾਹਨ ਸਿੰਘ ਵਾਲਾ ਨੇ, ਉਹ ਵੀ ਆਏ ਨੇ। ਅੱਜ ਪਹਿਲਾ ਦਿਨ ਹੈ ਸਰ, ਕਿਵੇਂ ਦੇਖਦੇ ਹੋ ਜੀ, ਕਿਸ ਤਰੀਕੇ ਦੇ ਹਾਲਾਤ ਜਾਪਦੇ ਆ ਜੀ? ਅੱਜ ਅਸੀਂ ਸਾਰੇ ਰਲ ਕੇ ਸੰਗਤ ਰੂਪ ਦੇ ਵਿੱਚ ਸ਼੍ਰੀ ਅਕਾਲ ਤਖਤ ਸਾਹਿਬ ਤੇ ਅਰਦਾਸ ਕਰਕੇ ਆਏ ਹਾਂ। ਭਾਈ ਸੰਦੀਪ ਸਿੰਘ ਸਣੀ ਖਾਲਸਾ ਜੀ, ਜਿਨ੍ਹਾਂ ਨੇ ਸਾਡੀ ਕੌਮ ਦੇ ਵਿੱਚ ਬੜੀ ਬੜੀ ਰੂਹ ਫੂਕੀ ਹੈ ਤੇ ਕੌਮ ਦਾ ਯੋਧਾ ਹੈ। ਤੇ ਹੁਣ ਜਿਹੜਾ ਜਿਹਨੇ ਸਾਡੇ ਬੱਚੇ ਬੜੇ ਮਾਰੇ ਸੀਗੇ ਸੂਬੇ ਨੇ, ਉਹਨੂੰ ਵੀ ਸਬਕ ਗੁਰੂ ਦੇ ਹੁਕਮ ਮੁਤਾਬਕ ਉਹਨੇ ਸਿਖਾਇਆ। ਨਾ ਉਹਨਾਂ ਦਾ ਵਾਟਾ ਦਾ ਰੌਲਾ ਸੀ, ਨਾ ਕੰਨਿਆਂ ਦਾ ਰੌਲਾ ਸੀ, ਘਰ ਦਾ ਰੌਲਾ ਸੀ, ਰੌਲਾ ਤਾਂ ਕੌਮੀਅਤ ਦਾ ਰੌਲਾ ਸੀਗਾ। ਤੇ ਫਿਰ ਇਹ ਜਿਹੜੀ ਜਿਮਨੀ ਚੋਣ ਤਰਨਤਾਰਨ ਸਾਹਿਬ ਦੀ ਆਈ ਹੈ, ਉਹਦੇ ਵਿੱਚ ਕੌਮ ਨੇ ਤੇ ਅਕਾਲੀ ਦਲ ਵਾਰਸ ਪੰਜਾਬ ਨੇ ਪਹਿਲਾਂ ਨਿਸ਼ਾਨਦੇਹੀ ਕਰਕੇ, ਪਹਿਲਾਂ ਬੀਬੀ ਖਾਲੜਾ ਸੀ, ਉਹਨਾਂ ਨੇ ਕਿਹਾ ਕਿ ਮੈਂ ਇਹ ਚੋਣ ਨਹੀਂ ਲੜਨੀ ਹੈ, ਮੈਂ ਨਾਲ ਹਾਂ ਤੁਹਾਡੇ। ਤੇ ਉਸ ਤੋਂ ਬਾਅਦ ਫਿਰ ਸੰਦੀਪ ਸਿੰਘ ਸਨੀ ਦੇ ਭਰਾਤਾ ਮਨਦੀਪ ਸਿੰਘ ਨੂੰ, ਪੰਥ ਦੇ ਸਾਂਝੇ ਉਮੀਦਵਾਰ ਹੈ ਜੀ। ਪੰਥ ਦੇ ਹੈ, ਪੰਥ ਹੀ ਅੱਜ ਦੇਖ ਹੀ ਲਿਆ, ਸਾਰਾ ਪੰਥ ਇਕੱਠਾ ਹੀ ਸੀ। ਆਪ ਮੋਰੇ ਆਇਆ ਪੰਥ, ਅੱਜ ਆਪ ਮੋਰੇ ਪੰਥ ਆਇਆ, ਕਿਸੇ ਨੇ ਕਿਸੇ ਦੀ ਮਿਹਨਤੀ ਨਹੀਂ ਕਢਾਈ ਗਈ। ਇਹ ਉਹ ਸੱਚੇ ਪਾਤਸ਼ਾਹ ਦੀ ਜਿਹੜੀ ਕਿਰਪਾ ਹੋਈ ਹੈ। ਤੇ ਅੱਜ ਅਸੀਂ ਉਸ ਤੋਂ ਬਾਅਦ ਛਿਆਟਾ ਸਾਹਿਬ ਹੁੰਦੇ ਹੋਏ ਤੇ ਹੁਣ ਰਾਮੂ ਵਾਲੀ ਆਏ ਹਾਂ। ਉਸ ਤੋਂ ਬਾਅਦ ਸੰਨ ਸਾਹਿਬ ਹੁੰਦੇ ਹੋਏ ਅਸੀਂ ਤਰਨਤਾਰਨ ਸਾਹਿਬ ਸਾਰੇ। ਭਾਈ ਸਾਹਿਬ, ਵੱਡਾ ਸਵਾਲ ਇਹ ਰਹਿੰਦਾ ਕਿ ਜਿਹੜੀ ਪੰਥਕ ਏਕਤਾ ਨੂੰ ਲੈ ਕੇ ਬਹੁਤ ਸਾਰੀਆਂ ਧਿਰਾਂ ਦੇ ਵੱਲੋਂ ਢੰਡੋਰਾ ਪਿੱਟਿਆ ਜਾਂਦਾ, ਪਰ ਪੰਥਕ ਏਕਤਾ ਤੋਂ ਕੋਹਾਂ ਦੂਰ ਰਹਿ ਜਾਂਦੇ ਆ ਕਿਤੇ ਨਾ ਕਿਤੇ। ਕੀ ਲੱਗਦਾ ਕਿ ਜਿਵੇਂ ਮਨਦੀਪ ਸਿੰਘ ਸਨੀ ਪੰਥ ਦੇ ਸਾਂਝੇ ਉਮੀਦਵਾਰ ਉਤਾਰੇ ਗਏ ਆ, ਤਾਂ ਇਸ ਤੋਂ ਬਾਅਦ ਲੱਗਦਾ ਕਿ ਜਿਹੜੀ ਪੰਥਕ ਧਿਰਾਂ ਦੀ ਆਪਸੀ ਪਈ ਹੋਈ ਦੂਰੀ ਆ, ਉਹ ਇੱਕ ਹੋ ਕੇ ਏਕਤਾ ਦਾ ਰੂਪ ਲੈ ਸਕਦੀ ਆ? ਸਾਨੂੰ ਜਿਹੜੇ ਲੀਡਰ ਹੈ ਨਾ, ਹਰੇਕ ਲੀਡਰ ਕਹਿੰਦਾ ਮੈਂ ਬਣਾ, ਮੇਰਾ ਪੁੱਤ ਬਣੇ, ਗਾਂ ਮੇਰੀ ਧੀ ਬਣ ਜੇ, ਮੇਰੀ ਸੱਸ ਬਣ ਜੇ, ਮੇਰਾ ਚਾਚਾ ਬਣ ਜੇ, ਤਾਇਆ ਬਣ ਜੇ। ਇਹ ਸਾਰਿਆਂ ਦੀ ਸੋਚ ਰਹਿੰਦੀ ਹੈ। ਇਹ ਜਿਹੜੀ ਪੰਥਕ ਏਕਤਾ ਸੰਗਤ ਕਰਦੀ ਹੈ, ਜਿਹੜਾ ਆਹ ਪੰਥ ਆ ਕਿਹੜਾ ਇਹ ਕਰਦਾ ਏਕਤਾ ਅਸਲ ਦੇ ਵਿੱਚ। ਤੁਸੀਂ ਦੇਖਿਆ ਪਿੱਛੇ ਪਹਿਲਾਂ ਅੰਮ੍ਰਿਤਪਾਲ ਸਿੰਘ ਦੇ ਬਾਰੇ ਕੀ ਸੀ, ਕੋਈ ਕਹਿੰਦਾ ਵੀ ਲੜ ਨਹੀਂ ਸਕਦਾ, ਫਿਰ ਕਹਿੰਦੇ ਲੜ ਵੀ ਗਿਆ, ਫਿਰ ਕਾਗਜ਼ ਰੱਦ ਹੋ ਜਾਣਗੇ, ਅਸੀਂ ਲੱਗੇ ਰਹੇ ਸਾਰੇ। ਤੇ ਫਿਰ ਪੰਥਕ ਏਕਤਾ ਤਾਂ ਹੋ ਚੁੱਕੀ ਹੈ, ਤੇ ਆਪਾਂ ਨੂੰ ਇੱਕ ਭੁਲੇਖਾ ਪਿਆ ਹੋਇਆ। ਹੁਣ ਤੁਸੀਂ ਖਡੂਰ ਸਾਹਿਬ ਦੇ ਵਿੱਚ ਪੰਥਕ ਏਕਤਾ ਹੀ ਹੋਈ ਹੈ। ਸਾਰੀਆਂ ਸੰਗਤਾਂ ਨੇ ਕਾਂਗਰਸ ਹਰਾਤੀ, BJP RSS ਹਰਾਤੀ, ਸਾਰੇ ਹਰਾਤੇ, ਤੇ ਪੰਥ ਨੇ ਏਕਤਾ ਕਰਕੇ ਕਹਿੰਦੇ ਚੱਕ ਭਾਈ ਅੰਮ੍ਰਿਤਸਰ ਪਾਲ, ਕਹਿੰਦੇ ਪੰਥ ਨੇ ਏਕਤਾ ਫਰੀਦਕੋਟ ਦੇ ਵੀ ਕਰਤੀ ਹੈ। ਇਸ ਕਰਕੇ ਪੰਥਕ ਜਿਹੜੀ ਏਕਤਾ ਨਾ, ਪੰਥਕ ਏਕਤਾ ਕੋਈ ਜਦੇ ਜਥੇਬੰਦੀ ਨਹੀਂ, ਇਹ ਸੋਚ ਨਾਲ ਹੈ। ਪੰਥ ਕਈ ਜਾਣਾ ਕਰਨੀ ਚਾਹੀਦੀ ਹੈ। ਹੁਣ ਮੇਰਾ ਅਕਾਲੀ ਦਲ ਫਤਿਹ ਸੀ ਨਾ, ਮੈਂ ਕਰਤਾ ਛੱਡਤਾ ਸਾਰਾ, ਨਾਲ ਦੀ ਨਾਲ ਛੱਡਤਾ। ਕਹਿਣਾ ਸੌਖਾ, ਕਰਨਾ ਸੌਖਾ। ਅੱਜ ਦਾ ਇਹਨਾਂ ਨੂੰ ਹੁਣ ਮੈਂ ਤਾਂ ਕਹਿਣਾ ਇਹ ਇੰਨੀ ਜੇ ਇੱਕ ਸੀਟ 'ਤੇ ਇਕੱਠੇ ਹੋ ਸਕਦੇ ਆ, ਤੇ ਸਾਰੇ ਅਕਾਲੀ ਦਲ ਵਾਰਸ ਪੰਜਾਬ ਦਾ ਬਣਿਆ ਹੋਇਆ ਹੈ, ਪੰਥ ਨੇ ਬਣਾਇਆ, ਹੁਣ ਜਿੱਤਾ ਕੇ ਬਣਾਇਆ ਕਿ ਨਹੀਂ, ਤੇ ਸਾਰੇ ਆਪਦੇ ਦਿਲਾਂ ਤੋਂ ਲਾ ਕੇ ਪਰੇ ਮਾਰਨ ਕੀ ਨੇ ਕਰਨ। ਪਰ ਇਹ ਦਿਲ ਤਾਂ ਉਸ ਵਾਹਿਗੁਰੂ ਦੀ ਕਿਰਪਾ ਵੀ ਤਾਂ ਆਉਂਦਾ। ਪਰ ਮੈਂ ਕਹਿੰਦਾ ਦੇਰ ਆਏ ਦਰਸਤਾ ਜਿੰਨਾ ਵੀ ਹੋਇਆ ਬਹੁਤ ਸੋਹਣਾ ਹੈ, ਇਹ ਬਹੁਤ ਸੋਹਣਾ ਹੋਇਆ। ਭਾਈ ਸੰਦੀਪ ਸਿੰਘ ਸਨੀ ਦੇ ਭਰਾ ਨੂੰ ਚੋਣ ਅਖਾੜੇ ਦੇ ਵਿੱਚ ਜਿਮਨੀ ਚੋਣ ਦੇ ਵਿੱਚ ਉਤਾਰਿਆ, ਤਾਂ ਇਸੇ ਨੂੰ ਲੈ ਕੇ
ਬਹੁਤ ਸਾਰੀਆਂ ਧਿਰਾਂ ਦੇ ਇਹ ਤਰਕ ਨੇ ਕਿ ਉਹ ਕੁਰਬਾਨੀ ਵਾਲਾ ਪਰਿਵਾਰ ਹੈ, ਕੁਰਬਾਨੀ ਵਾਲੀ ਰੂਹ ਭਾਈ ਸੰਦੀਪ ਸਿੰਘ ਸੰਨੀ ਦੇ ਭਰਾ ਨੇ ਮਨਦੀਪ ਸਿੰਘ। ਤਾਂ ਇਸੇ ਨੂੰ ਲੈ ਕੇ ਅਕਾਲੀ ਦਲ ਦੇ ਵੱਲੋਂ ਜਿਹੜਾ ਕੈਂਡੀਡੇਟ ਚੋਣ ਅਖਾੜੇ ਦੇ ਵਿੱਚ ਉਤਾਰਿਆ ਗਿਆ, ਤਾਂ ਅਕਾਲੀ ਦਲ ਦੀਆਂ ਵੀ ਇਹ ਟਿੱਪਣੀਆਂ ਆਉਣੀਆਂ ਸ਼ੁਰੂ ਹੋ ਗਈਆਂ। ਕਹਿੰਦੇ ਨੇ ਕਿ ਧਰਮੀ ਫੌਜੀ ਪਰਿਵਾਰ ਦੇ ਨਾਲ ਜੁੜੇ ਹੋਏ ਨੇ ਬੀਬੀ ਜੀ, ਫਿਰ ਉਹ ਵੀ ਤੇ ਪੰਥਕ ਨੇ। ਉਦੋਂ ਤਾਂ ਇਹਨਾਂ ਨੂੰ ਧਰਮੀ ਫੌਜੀ ਯਾਦ ਨਹੀਂ ਆਏ, ਲਗਾਤਾਰ ਚੋਣ ਲੜ ਰਹੇ ਹੈ। ਬਾਦਲ ਨੂੰ ਧਰਮੀ ਫੌਜੀ ਯਾਦ ਆਇਆ? ਇੱਕ ਲੜਾਇਆ ਅੱਜ ਤੱਕ? ਇੱਕ MLA ਬਣਾਇਆ? ਯਾਦ ਆਇਆ ਹੈ? ਅਜੇ ਤਾਂ ਹਰਸਿਮਰਤ ਯਾਦ ਆ ਜਾਂਦੀ ਹੈ, ਜਾਂ ਮਜੀਠੀਆ ਯਾਦ ਆ ਜਾਂਦਾ ਹੈ, ਤੇ ਜਾਂ ਕੋਈ ਘਰ ਦਾ ਪਰਿਵਾਰ ਦਾ ਜੀ, ਉਹਦੇ ਧਰਮੀ ਫੌਜੀ ਯਾਦ ਨਹੀਂ ਆਏ ਹੈ। ਹੁਣ ਕਿਉਂ ਲੜਾਇਆ ਫਿਰ? ਹੁਣ ਕਿਉਂ ਲੜਾਇਆ? ਹੁਣ ਪੰਥ ਨੇ ਗੋਡਾ ਦਿੱਤਾ ਹੈ, ਪੰਥ ਨੇ ਗੋਡਾ ਦਿੱਤਾ ਹੈ। ਹੁਣ ਅੱਗੇ ਤਾਂ ਕਹਿੰਦੇ ਜਿੰਨਾ ਚਿਰ ਰਾਜ ਰਿਹਾ ਬੰਦੀ ਸਿੰਘ ਸੀਗੇ, ਉਦੋਂ ਬੰਦੀ ਸਿੰਘ ਆਪ ਛੱਡ ਸਕਦੇ ਸੀਗੇ, ਛੱਡ ਸਕਦੇ ਸੀ ਨਾ, ਤੇ ਬੰਦੀ ਸਿੰਘ ਛੱਡੇ ਨਹੀਂ। ਜਦੋਂ ਕੌਮ ਦਾ ਦਬਾਅ ਵੱਧ ਗਿਆ, ਕੌਮ ਦਾ ਐਡਾ ਵੱਡਾ ਦਬਾਅ ਵਧਿਆ, ਐਡਾ ਵੱਡਾ ਦਬਾਅ ਬਣਿਆ। ਭਾਈ ਰਾਜੋ ਆਣਾ, ਭਾਈ ਜਗਤਾਰ ਸਿੰਘ ਹਵਾਰਾ, ਸਾਡੀ ਕੌਮ ਦਾ ਜਥੇਦਾਰ ਯੋਧਾ ਜਰਨੈਲ, ਜਿਨ੍ਹਾਂ ਨੇ ਕੌਮ ਨੂੰ ਜਗਾਇਆ, ਹਲੂਣਾ ਮਾਰਿਆ, ਪੰਜਾਬ ਦੇ ਵਿੱਚ ਪੀਸ ਲੈ ਕੇ ਆਂਦੀ, ਸ਼ਾਂਤੀ ਲਿਆਂਦੀ ਹੈ, ਬਦਮ ਨਹੀਂ ਫੈਲੀ ਪਈ ਪੰਜਾਬ ਦੇ ਵਿੱਚ। ਤੇ ਫਿਰ ਭਾਈ ਹੁਣ ਫਿਰ ਪਤਾ ਕੀ, ਕੌਮ ਦਾ ਦਬਾਅ ਵੱਧ ਗਿਆ, ਕੌਮ ਦਾ ਐਡਾ ਦਬਾਅ ਵਧਿਆ। ਸੈਸ਼ਨ ਜੱਜ ਨੇ ਭਾਈ ਰਾਜੋ ਨੂੰ ਫਾਂਸੀ, ਹਾਈ ਕੋਰਟ ਨੇ ਫਾਂਸੀ, ਸੁਪਰੀਮ ਕੋਰਟ ਨੇ ਫਾਂਸੀ, ਪ੍ਰੈਜ਼ੀਡੈਂਟ ਨੇ ਫਾਂਸੀ, ਜਲਾਦ ਨੇ ਕਹਿੰਦੇ ਲਾਉਣੀ ਹੈ, ਸਾਰੇ ਫਾਂਸੀ ਰਿਵਿਊ ਪਟੀਸ਼ਨ ਕਹਿੰਦੇ ਫਾਂਸੀ। ਤੇ ਜਦੋਂ ਕਹਿੰਦੇ ਫਾਂਸੀ ਤੇ ਟੰਗਣਾ ਹੈ, ਤੇ ਅਸੀਂ ਸਾਰੇ ਸੀ, ਜਿਹਦੇ ਮੈਂ ਵੀ ਵਿੱਚ ਸ਼ਾਮਲ ਸੀ, 5-7 ਜਾਣੇ ਸੀ, ਸ਼ਹੀਦਾਂ ਦੇ ਗੁਰਦੁਆਰੇ ਲੁਧਿਆਣੇ ਇਕੱਠੇ ਹੋਏ, ਕਹਿੰਦੇ ਫਾਂਸੀ ਤੋਂ ਡਰਦੇ ਨਹੀਂ, ਪਰ ਫਾਂਸੀ ਅੱਗੇ ਲੜਾਈ ਲੜਾਂਗੇ। ਅਸੀਂ ਕਿਹਾ ਵੀ 1 ਮਾਰਚ ਨਿਕਲੂਗਾ ਅਨੰਦਪੁਰ ਸਾਹਿਬ ਤੋਂ ਜੇਲ੍ਹ ਨੂੰ, 1 ਮਾਰਚ ਨਿਕਲੂਗਾ ਤਖਤ ਸ੍ਰੀ ਦਮਦਮਾ ਸਾਹਿਬ ਤੋਂ, ਇੱਕ ਨਿਕਲੂਗਾ ਅਕਾਲ ਤਖਤ ਸਾਹਿਬ ਤੋਂ। ਤੇ ਇਹ ਸਾਰੇ ਮਾਰਚ ਜਦੋਂ ਨਿਕਲਣਗੇ ਤੇ ਫਾਂਸੀ। ਤੇ ਜਦੋਂ ਸਾਰੀਆਂ ਝੰਡੀਆਂ ਲੱਗ ਗਈਆਂ ਘਰਾਂ ਤੇ, ਕੀ ਕਾਲੇ ਪੀਲੇ ਸਾਰੇ ਹੋ ਗਏ, ਤੇ ਕੌਮ ਦੇ ਉੱਠ ਖੜੀ ਇੱਕਦਮ ਵਾਲਾ ਆਇਆ, ਤੇ ਫਿਰ ਭਾਈ ਅਸੀਂ ਗਏ ਤੇ ਸਾਨੂੰ ਫੜ ਲਿਆ ਜਾ ਕੇ। ਕਿੱਥੇ? ਸਾਨੂੰ ਬਠਿੰਡੇ ਤੋਂ ਫੜ ਕੇ ਜੇਲ੍ਹ 'ਚ ਠੋਕਤਾ, ਤੇ ਅਗਲੇ ਦਿਨ ਫਾਂਸੀ ਰੱਦ ਹੋ ਗਈ। ਕੌਮ ਦੇ ਵਿੱਚ ਐਡਾ ਵੱਡਾ ਦਬਾਅ, ਇਤਿਹਾਸ ਦੇ ਵਿੱਚ ਫਾਂਸੀ ਲੱਗੀ ਤੋੜ ਦਿੰਦੀ ਕੌਮ ਦਾ। ਸੋ ਨਿਹਾਲ ਇਹ ਕੋਈ ਛੋਟੀ ਗੱਲ ਨਹੀਂ ਹੈ, ਇਤਿਹਾਸ ਦੀ ਗੱਲ ਹੈ, ਕੋਈ ਛੋਟੀ ਗੱਲ ਨਹੀਂ ਹੈ। ਗਈਆਂ ਅਦਾਲਤਾਂ ਬੰਦ, ਇਹ ਕੌਮ ਦਾ ਦਬਾਅ। ਤੇ ਕੌਮ ਨੇ ਐਵੇਂ ਭਾਈ ਅਮਰਤਪਾਲ ਸਿੰਘ ਖਾਲਸਾ ਨੂੰ ਜਿਤਾਇਆ, ਐਵੇਂ ਕੌਮ ਨੇ ਭਾਈ ਸਨੀ ਨੂੰ ਜਿਤਾਉਣਾ। ਸਾਰਾ ਪੱਤਾ ਹੀ ਸਾਫ਼ ਹੋ ਜਾਣਾ, ਪੱਤਾ ਹੀ ਸਾਫ਼ ਹੋ ਜਾਣਾ। ਜਿਵੇਂ ਪੀਲੀਆਂ ਝੰਡੀਆਂ ਲੱਗੀਆਂ ਹੋਈਆਂ ਨਾ, ਇਹ ਤਾਂ ਸਾਰੇ ਇੱਕੋ ਹੀ ਜਿੱਤਣਾ। ਕਿਤੇ ਕੀ ਦਿਸਣਾ? ਸੰਦੀਪ ਸਿੰਘ ਸਨੀ ਦਾ ਭਰਾ ਤਾਂ ਮਨਦੀਪ ਸਿੰਘ ਦਿਸੂ। ਕਿਉਂ ਦਿਸੂ? ਕਿ ਕੌਮ ਆ, ਕੌਮ ਨੇ ਫੈਸਲਾ ਕੀਤਾ। ਤੇ ਦੂਜੀ ਗੱਲ ਇਹ ਹੈ ਕਿ ਆਪਾਂ ਨੂੰ ਸਾਰਿਆਂ ਨੂੰ ਲਗਾਤਾਰ ਲੱਗੇ ਰਹਿਣਾ ਚਾਹੀਦਾ। ਕੌਮ ਗੁਲਾਮੀ 'ਚ ਫਸੀ ਹੋਈ ਹੈ, ਗੁਲਾਮੀ 'ਚ ਨਿਕਲ ਜਾਏਗੇ ਕਿਤੇ ਆਪਾਂ, ਨਿਕਲਣਾ। ਤੇ ਇਸ ਚੋਣ ਨੇ 2027 ਵਿੱਚ ਸਰਕਾਰੇ ਖਾਲਸਾ ਦਾ ਮੁੱਢ ਬਣਨਾ, ਤੇ ਗੁਲਾਮੀ ਸਾਡੇ ਕੋਲੋਂ ਲਾਉਣੀ ਹੈ। ਤੇ ਫਿਰ ਆ ਮੈਂ ਸਾਰੀਆਂ ਸਰਕਾਰਾਂ ਕਹਿੰਦੀਆਂ ਨਾ, ਆਪਾਂ ਲੈ ਲੈਣੀਆਂ ਕਰਦੇ, ਸਾਡੇ ਬੰਦਾ ਛੱਡ ਦਿਓ, ਸਾਡੇ ਸਿੰਘ ਛੱਡ ਦਿਓ, ਕੋਈ ਨਹੀਂ, ਨਾ ਛੱਡੋ, ਅਸੀਂ ਲੈ ਲੈਣੀਆਂ ਨਹੀਂ ਕਰਦੇ, ਅਸੀਂ ਲੜਾਈ ਲੜਦੇ ਹਾਂ, ਮੀਰੀ ਤੇ ਪੀਰੀ ਲੜੀ ਜਾਣੀ ਹੈ। ਸੋ 2027 ਦੇ ਵਿੱਚ ਅਸੀਂ ਆਪ ਸਾਈਨ ਕਰਕੇ ਕੱਢ ਲਾਂਗੇ, ਸਾਰੇ ਬੰਦੀ ਸਿੰਘ ਵੀ ਕੱਢ ਲਾਂਗੇ। ਸਾਰੇ ਕਿਸਾਨ ਜਿਹੜੇ ਆ ਇਸ ਤਰੀਕੇ ਆਪਣਾ ਜ਼ਿੰਦਗੀਆਂ ਤਬਾਹ ਕਰ ਲਈਆਂ। 107 ਜਿਹੜੇ ਕਿਸਾਨਾਂ ਦੀਆਂ 350 ਕਿਸਾਨਾਂ ਦੀਆਂ ਜਾਨਾਂ ਚਲੀਆਂ ਗਈਆਂ, ਉਹਦਾ ਹਿਸਾਬ ਕਿਤਾਬ ਲਵਾਂਗੇ। ਹਾਂ, ਨਹਿਰਾਂ ਸਾਡੀਆਂ, ਪਾਣੀ ਸਾਡਾ, ਜਗ੍ਹਾ ਸਾਡਾ, ਮੋਗੇ ਨਹੀਂ ਲਾ ਸਕਦੇ। ਆ ਜੇ ਨੇਪਾਲ ਦਾ ਬਾਰਡਰ ਖੁੱਲ੍ਹਾ ਹੈ, ਬੰਗਲਾਦੇਸ਼ ਦਾ ਖੁੱਲ੍ਹਾ, ਤੇ ਸਾਡਾ ਟਾਰੀ ਦਾ ਕਿਉਂ ਨਹੀਂ ਖੁੱਲ੍ਹਾਗਾ? ਲੈ ਲਾਂਗੇ ਹਿਸਾਬ। ਜੇ ਉਧਰ ਇਹ ਬਾਰਡਰ ਖੁੱਲ੍ਹੇ ਆ, ਫਿਰ ਸਾਡਾ ਸੁਲੇਮਾਨ ਕੀ ਕਿਉਂ ਨਹੀਂ ਖੁੱਲ੍ਹਾ? ਫਿਰੋਜ਼ਪੁਰ ਕਿਉਂ ਨਹੀਂ ਖੁੱਲ੍ਹਾ? ਕਿਉਂ ਨਹੀਂ ਕੋਰੀਡੋਰ ਖੁੱਲ੍ਹਾ ਸਾਡਾ? ਕਿਉਂ ਨਹੀਂ ਖੁੱਲ੍ਹਾ? ਕਿਉਂ ਸਾਡੀ ਪ੍ਰੈਸ ਤੇ ਪਾਬੰਦੀ ਲੱਗੀ ਹੈ? ਸਾਡੀ ਸੋਸ਼ਲ ਮੀਡੀਆ ਤੇ ਪਾਬੰਦੀ ਲੱਗੀ ਹੈ। ਜੇ ਕੋਈ ਚੰਗਾ ਸੋਸ਼ਲ ਮੀਡੀਆ ਦਾ ਨੌਜਵਾਨ ਸਾਡਾ ਯੋਧਾ ਕੋਈ ਅਣਖ ਦੀ ਗੱਲ ਕਰੇ, ਪੰਜਾਬ ਦੀ ਗੱਲ ਕਰਦੇ, ਪੰਥ ਦੀ ਗੱਲ ਕਰਦੇ, ਪੜ੍ਹਾਈ ਦੀ ਗੱਲ ਕੀਤੇ, ਨਸ਼ੇ ਨੂੰ ਖਤਮ ਕਰਨ ਦੀ ਗੱਲ ਕਰ ਲੈ, ਪਾਣੀਆਂ ਦੀ ਗੱਲ ਕਰਦੇ, ਧਰਮੀ ਫੌਜੀਆਂ ਦੀ ਗੱਲ ਕਰਦੇ, ਆਪਣੀ ਕੌਮ ਦੀ ਗੱਲ ਕਰਦੇ, ਨੌਜਵਾਨੀ ਦੀ ਗੱਲ ਕਰਦੇ, ਤੇ ਫਿਰ ਕਹਿੰਦੇ ਆ ਸੋਸ਼ਲ ਮੀਡੀਆ ਦੀ ਰੀਚ ਘਟਾ ਦਿਓ। ਕੋਈ ਨਹੀਂ, ਲੈ ਲਾਂਗੇ ਹਿਸਾਬ ਕਿਤਾਬ। ਜਿੰਨੇ ਸਾਰੇ ਚੈਨਲ ਬੰਦ ਪਏ ਸਾਰੇ ਚਲਾਵਾਂਗੇ, ਜਿੰਨੇ ਸਾਰੇ ਬੰਦ ਪਏ ਆ ਸਰਕਾਰ ਕੋਲੇ ਆ, ਇਹ ਜਿਨ੍ਹਾਂ ਦੀ 5-5 6-6 ਲੱਖ ਸਾਡੇ ਯੋਧੇ ਰੀਚ ਸੀ ਨਾ, ਉੱਥੇ ਚਲਾਵਾਂਗੇ ਲੀਆਂ ਤੇ ਐਸਾ ਕੰਮ ਕਰ ਦਿਆਂਗੇ ਕਿ ਚੈਨਲ ਨੂੰ ਕਦੇ ਕੋਈ ਬੰਦ ਹੀ ਨਾ ਕਰੇਗਾ। ਆਮ ਕਰਕੇ ਸਵਾਲ ਆ ਅੰਤ ਦੇ ਵਿੱਚ ਕਿ ਤੁਸੀਂ ਭਾਈ ਅਮਰਤਪਾਲ ਸਿੰਘ ਦੀ ਗੱਲ ਕੀਤੀ, ਪੰਜਾਬ ਦੇ ਲੋਕਾਂ ਨੇ ਉਹਨਾਂ ਨੂੰ ਜਿੱਤ ਦਾ ਫਤਵਾ ਵੀ ਦਵਾਇਆ, ਪਰ ਦੂਜੇ ਪਾਸੇ ਕਾਂਗਰਸ ਦੇ ਰਾਣਾ ਗੁਰਜੀਤ ਕਹਿੰਦੇ ਨੇ ਕਿ ਸੈਂਟਰ ਨੂੰ ਸੋਚਣਾ ਚਾਹੀਦਾ ਹੈ, ਜੇ ਲੋਕ ਉਸ ਪਾਸੇ ਨੂੰ ਝੁਕਾ ਕਰ ਰਹੇ ਤਾਂ ਇਹਦੇ ਪਾਸੇ ਧਿਆਨ ਦੇਣਾ ਚਾਹੀਦਾ ਆ।
ਹਾਂ ਜੀ, ਜੋ ਸੰਗਤ ਤੋਂ ਵੱਡੀ ਕਿਹੜੀ ਚ ਸੰਗਤ ਧਿਆਨ ਦੇਈ ਜਾਂਦੀ ਹੈ, ਸਰਕਾਰ ਕਿਤੇ ਧਿਆਨ ਦੇ ਲੂਗੀ। ਉਹ ਕਿਹੜੇ ਸੰਦਰਭ ਦੇ ਵਿੱਚ ਕਹਿ ਉਸ ਰਹੇ ਆ? ਧਰਮ ਚ ਕਹਿੰਦੇ ਵੀ ਇਹਨਾਂ ਨੂੰ ਦੱਬ ਦਿਓ। ਉਹ ਇਹੀ ਕਹਿੰਦੇ ਇਹਨਾਂ ਨੂੰ ਦੱਬ ਦਿਓ। ਹੁਣ ਕੋਈ ਪਤਾ ਨਹੀਂ ਕੌਮ ਸਿਆਣੀ ਹੈ। ਪੰਥ ਵੱਡਾ ਹੁੰਦਾ ਹੈ, ਕੋਈ ਬੰਦਾ ਵੱਡਾ ਨਹੀਂ ਹੁੰਦਾ। ਪਾਰਟੀ ਵੱਡੀ ਨਹੀਂ ਹੁੰਦੀ, ਪੰਥ ਵੱਡਾ ਤਾਂ ਕੌਮ ਵੱਡੀ ਹੁੰਦੀ ਹੈ। ਇਸ ਕਰਕੇ ਕੌਮ ਆ ਗਈ ਹੈ ਸਾਰੀ ਸੜਕਾਂ 'ਤੇ, ਆ ਗਈ ਕੌਮ ਸੜਕਾਂ 'ਤੇ। ਅਸੀਂ ਤਾਂ ਹੁਣ ਪੰਥ ਦਾ ਵਾਸਤਾ ਪਾਉਣੇ ਭਾਈ, ਜਿਹੜੇ ਭੁੱਲੇ ਆ ਉਹ ਵੀ ਆ ਜਾਓ। ਡੁੱਲੇ ਬੇਰਾਂ ਦਾ ਕੋਈ ਵਗੈਰਾ ਨਹੀਂ ਗਾ। ਹੈਂ, ਮਹਾਰਾਜ ਦੇ ਅੰਦਰ ਸਾਰਿਆਂ ਨੂੰ ਬਖਸ਼ਿਆ ਜਾਂਦਾ। ਤੇ ਆ ਭਾਈ ਅੱਜ ਇੱਕ ਪਾਸੇ ਦਿੱਲੀ ਹੈ। ਦਰਅਸਲ ਹੁਣ ਲੜਾਈ ਪਤਾ ਕੀ ਹੈ, ਦੋ ਸੋਚਾਂ ਦੀ ਲੜਾਈ ਹੈ। ਇੱਕ ਪਾਸੇ ਦਿੱਲੀ ਦੀ ਸੋਚ ਹੈ ਤੇ ਦਿੱਲੀ ਦੇ ਯਾਰਾਂ ਦੀ ਸੋਚ ਹੈ। ਇੱਕ ਪਾਸੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਵਾਲੇ ਤੇ ਕਰਾਉਣ ਵਾਲੇ ਹੈ। ਇੱਕ ਪਾਸੇ ਦਰਬਾਰ ਸਾਹਿਬ ਢਾਉਣ ਵਾਲੇ ਤੇ ਢਾਉਣ ਵਾਲੇ ਦੇ ਗਲਾਂ 'ਚ ਟਾਇਰ ਪਾਉਣ ਵਾਲੇ ਪਾਉਣ ਵਾਲੇ ਹੈ। ਇੱਕ ਪਾਸੇ 750 ਕਿਸਾਨਾਂ ਦੀ ਜਾਨਾਂ ਲੈਣ ਵਾਲੇ ਆ, ਲਵਾਉਣ ਵਾਲੇ ਹੈ ਤੇ ਸਾਰੀ ਨੌਜਵਾਨੀ ਬਰਬਾਦ ਕਰਨ ਵਾਲੇ। ਇੱਕ ਪਾਸੇ ਚਿੱਟਾ ਵੇਚਣ ਵਾਲੇ ਤੇ ਵਿਕਾਉਣ ਵਾਲੇ ਤੇ ਛਡਾਉਣ ਵਾਲੇ ਆ। ਇੱਕ ਪਾਸੇ ਧੀਆਂ ਭੈਣਾਂ ਦੀ ਬੇਪਤੀਆਂ ਕਰਨ ਵਾਲੇ ਤੇ ਕਰਾਉਣ ਵਾਲੇ ਆ। ਇੱਕ ਪਾਸੇ ਬਚਾਉਣ ਵਾਲੇ ਆ। ਦੋ ਸੋਚਾਂ ਦੀ ਲੜਾਈ ਆ। ਦਿੱਲੀ ਵਾਲਿਆਂ ਤੋਂ ਖੜਾ ਛਡਾ ਲਓ, ਆ ਪੰਥ ਤੇ ਪੰਜਾਬ ਨੂੰ ਬਚਾ ਲਓ। ਅੱਜ ਪੰਥ ਖੜਾ ਹੈ, ਹੁਣ ਲੜਾਈ ਹੋਣੀ ਹੈ। ਜੇ ਭਾਈ ਸਣੀ ਸਾਹਿਬ ਦੇ ਬ੍ਰਦਰ ਜਿੱਤ ਗਏ ਤਾਂ ਪੰਥ ਜਿੱਤ ਜਾਣਾ, ਪੰਜਾਬ ਜਿੱਤ ਜਾਣਾ। ਤੇ ਜੇ ਭਾਈ ਤੁਸੀਂ ਨਾ ਜਿਤਾਇਆ ਤੇ ਫਿਰ ਭਾਈ ਦਿੱਲੀ ਜਿੱਤ ਜੂਗੀ। ਪਿਛਲੇ ਵਾਰੀ ਮੈਂ ਕਿਹਾ ਸੀ ਚੋਣ ਲੜ ਕੇ ਆਏ ਕੋਟਕਪੂਰੇ ਤੋਂ, ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਉੱਥੇ ਹੋਈ ਸੀ। ਉੱਥੇ ਮੈਂ ਖੜਾ, ਉੱਥੇ ਮੈਨੂੰ ਹਰਾਤਾ, ਜ਼ਮਾਨਤ ਜ਼ਬਤ ਕਰਾਤੀ। ਮੈਨੂੰ ਕਹਿੰਦੇ ਕੀ ਹੋ ਗਿਆ ਜੀ? ਮੈਂ ਕਿਹਾ ਦਿੱਲੀ ਜਿੱਤ ਗਈ ਹੈ ਤੇ ਪੰਥ ਤੇ ਪੰਜਾਬ ਹਾਰ ਗਿਆ। ਤੇ ਇਸ ਕਰਕੇ ਹੁਣ ਪੰਥ ਤੇ ਪੰਜਾਬ ਹੈ ਇੱਕ ਮੈਦਾਨ 'ਚ ਹੈ ਤੇ ਪੰਥ ਨੂੰ ਜਿਤਾ ਦਿਓ। ਹੁਣ ਪੰਥ ਜਿਤਾਓਗੇ, ਮੈਨੂੰ ਲੱਗਦਾ ਸਾਰੇ ਜਿਤਾਉਣਗੇ। ਜਿਤਾਉਣਗੇ, ਹੁਣ ਆਪ ਵਾਲੇ ਵੀ ਜਿਤਾਉਣਗੇ। ਉਹ ਵਿਚਾਰੇ ਨਾ ਭਾਵੇਂ ਇੱਥੇ ਡਿਊਟੀਆਂ ਲੱਗੀਆਂ, ਉਹ ਠਾਠਾ ਇੱਧਰ ਹੀ ਹੋਣੀਆਂ। ਉਹ ਸਾਰੇ ਐਂ ਬਣੀ ਬੈਠੇ ਆ ਜਿਵੇਂ ਨਾ ਘਊ ਮਾਊ, ਜਿਵੇਂ ਇਹਨਾਂ ਨੇ ਘਊ ਮਾਊ ਬਦਲਾਅ ਦੀ ਨੀਤੀ ਕੀਤੀ ਸੀ ਨਾ, ਉਹ ਵੀ ਐਂ ਬੈਠੇ ਆ। ਉਧਰ ਗਿਣੀ ਜਾਂਦੇ ਆ ਸਾਰੇ ਸਿੰਘ, ਕਿਉਂਕਿ ਉਹਨਾਂ ਦੇ ਅੰਦਰ ਵੀ ਦਰਦ ਆ ਯਾਰ। ਜੇ ਗਲਤ ਫੈਸਲਾ ਲੈ ਫਿਰ ਦਰਦ ਹੈ। ਕੌਮ ਦੇ ਬੰਦੇ ਆ, ਸਾਡੇ ਨੌਜਵਾਨ ਹੈ, ਉਹ ਵੀ ਸਾਡੇ ਹੀ ਆ ਯਾਰ। ਚਲੋ ਕੋਈ ਨਹੀਂ, ਗਲਤ ਹੋ ਗਿਆ ਤਾਂ ਹੋ ਗਿਆ, ਫਿਰ ਕੀ ਹੋ ਗਿਆ? ਕੋਈ ਗੱਲ ਨਹੀਂ, ਪੰਥ ਦਾ ਵੱਡਾ ਇੱਥੇ ਤਾਂ ਕਿੰਨੀਆਂ ਸ਼ਹੀਦੀਆਂ ਦੇ ਕੇ ਫਿਰ ਦੁਬਾਰਾ ਕਹਿੰਦੇ ਆ ਗਏ ਹੈਂ। ਇਹ ਤਾਂ ਚਲ ਕੋਈ ਨਹੀਂ, ਚੜ੍ਹਦੀ ਕਲਾ ਹੋਊਗੀ ਤੇ ਜਿੱਤਾਂਗੇ। ਇਹਨਾਂ ਨੇ ਜਿਤਾਉਣਾ ਯਾਰ, ਪੰਥ ਨੇ ਇਹਨਾਂ ਨੇ ਜਿਤਾਉਣਾ ਹੈ। ਚਲੋ ਕਿਰਪਾ ਕਰਨਗੇ ਮਹਾਰਾਜ। ਤਮਾਮ ਸਾਰੇ ਸਵਾਲਾਂ ਨੂੰ ਲੈ ਕੇ ਜਸਕਰਨ ਸਿੰਘ ਹੁਣਾਂ ਦੇ ਨਾਲ ਗੱਲਬਾਤ ਕੀਤੀ ਹੈ। ਤਾਂ ਭਵਿੱਖ ਦੀ ਰੂਪਰੇਖਾ ਕਿਸ ਤਰੀਕੇ ਦੀ ਹੋ ਸਕਦੀ ਹੈ, ਇਹ ਵੀ ਕਿਆਸ ਰਾਈਆਂ ਅੱਗੇ ਰਹਿਣਗੇ। ਅੱਗੇ ਗੱਲਬਾਤ ਲੈ ਕੇ ਹਾਜ਼ਰ ਹੋਵਾਂਗੇ। ਧੰਨਵਾਦ।